ਸਿੰਘਾਂ नाल हुलारियां टुट गईयां रुत्तां बदलियां ते सईयां रुस गईयां कूकर चरखियां दी वेला निगल गया तंदा खिलरियां पूनियां खुस गईयां विच तरिंजणा दे चूड़े वालिया दी लम्मी जय कतार दा रब रखा सिन्नी पिन्नी पंजाब दिए तरतीए नी फुल्ला परी बहार दा रब रखा। ਜਦੋਂ ਅਸੀਂ ਆਪਣੇ ਪਿੰਡ ਦੀ ਜੂਹ ਚ ਦਾਖਲ ਹੋਏ ਨਾ ਮੈਂ ਜੁੱਤੀ ਲਾ ਲਈ ਮੇਰਾ ਪਿੰਡ ਆ ਗਿਆ ਜਿਸ ਪਗਡੰਡੀ ਦੇ ਵਿੱਚ ਲੰਘ ਕੇ ਮੈਂ ਸਕੂਲ ਜਾਂਦਾ ਸਾਂ ਮੈਂ ਉਸ ਪਗਡੰਡੀ ਪੇ ਆ ਗਿਆ ਮੈਨੂੰ ਕਹਿਣ ਲੱਗਾ ਇਹਦੇ ਚ ਮੈਂ ਕਿਹਾ ਯਾਰ ਮੇਰੇ ਅੱਬਾ ਜੀ ਦੀ ਇੱਟ ਲੱਗੀ ਹੈ ਨਾਂ ਦੀ ਉਹ ਲਾ ਦਿਓ ਮੈਨੂੰ ਉਹ ਲਾ ਦਿਓ ਉਹਨੇ ਪਹਿਲੀ ਇੱਕ ਦੌੜ ਮਾਰੀ ਮੇਰੇ ਦਿਲ ਤੇ ਲੱਗੀ ਤੁਸੀਂ ਸਾਡੇ ਘਰ ਨਹੀਂ ਰਹਿਣਾ ਚਾਹੁੰਦੇ ਤਾਂ ਮੁਸਲਮਾਨ ਕੁੜੀ ਇੱਕ ਸਾਡੇ ਮੇਰੇ ਚਾਚਾ ਜੀ ਨੇ ਵਿਆਹੀ ਤੁਸੀਂ ਉਹਨਾਂ ਦੇ ਘਰ ਠਹਿਰ ਜਾਓ। ਸਾਰੀ ਰਾਤ ਮੈਂ ਸੋਚਾਂ ਦੀ ਸੂਲੀ ਤੇ ਟੰਗਿਆ ਰਿਹਾ ਸਾਰੀ ਰਾਤ ਇੱਕ ਲम्हे ਵਾਸਤੇ ਨਾ ਸੋ ਸਕਿਆ ਕਿ ਉਸ ਕੁੜੀ ਨੇ ਬਣੀ ਕੀ। ਮੈਂ ਉੱਠ ਕੇ ਕਿਹਾ अस्सलाम वालेकुम ਕਿਹਾ ਸਤਿ ਸ੍ਰੀ ਅਕਾਲ ਕਿੱਦਾਂ ਕਿਹਾ ਆਪ ਸੋਚਤੇ ਕਰਾਏ ਅੰਦਰ ਚਲੀ ਗਈ। ਇੱਕ ਕੁੜੀ ਪਾਣੀ ਦਾ ਗਲਾਸ ਲੈ ਕੇ ਆਂਦੀ ਕੁਛੜ ਦੇ ਮੁੰਡਾ ਚੱਕਿਆ ਅੱਛਾ ਕਹਿਣ ਲੱਗੇ ਇਹ ਮੇਰੀ ਭਾਬੀ ਹੈ ਅੱਛਾ ਇਹ ਜੀ ਅਜੀਤ ਕੌਰ ਹੈ। ਅੱਛਾ ਮੈਂ ਕਿਹਾ ਤੁਸੀਂ ਮੁਸਲਮਾਨ ਕਿਹਾ ਜੀਜਾ ਅਜ਼ੀਜ਼ ਬੀਬੀ ਅਸਲ ਨਾ ਜੀਜਾ ਜੀਜਾ ਅਜ਼ੀਜ਼ ਬੀਬੀ ਮੇਰੀ ਕਹਾਣੀ ਦਾ ਇੱਕ ਅਨਵਾਨ ਵੀ ਜੀਜਾ ਜੀਤੋ ਇਹ ਤੂੰ ਨਾਲ ਜਾਣਾ ਰੋਣ ਦੇ ਨਾਲ ਜਾਣਾ ਤੇਰੇ ਮਾਂ ਬਾਪ ਨੂੰ ਤੂੰ ਮਿਲਿਆ ਵੀ ਫਿਰ ਮਿਲ ਕੇ ਆ ਜਾਵੀਂ ਕਾਕਾ ਨਾਲ ਲੈ ਜਾ ਉਹ ਕਹਿਣ ਲੱਗੀ ਜਾਣਾ ਇਹਦੇ ਮਾਂ ਬਾਪ ਕਿੱਥੇ ਹੈ ਇਹਦੇ ਛੱਟਾ ਆ ਗਿਆ ਇੰਜ ਕਰਕੇ ਕਣਕ ਦਾ ਛੱਟਾ ਆ ਗਿਆ ਪਤਾ ਨਹੀਂ ਕਿੱਥੇ ਹੋਣਾ ਕੀ ਹੋਣਾ ਕੀ ਸੋਚਦੀ ਸੀ ਉਹ ਕਿਹੜੀ ਸੋਚ ਇਹ ਕੰਜਰ ਮੈਨੂੰ ਲੈਣ ਵਾਸਤੇ ਆ ਗਿਆ ਪਾਕਿਸਤਾਨ ਚੋਂ ਇਹ ਕੰਜਰ ਬਗੈਰਤ ਮੁਸਲਮਾਨ ਇਹ ਲੈ ਗਿਆ ਮੈਂ ਇੱਥੇ ਰਹਿ ਕੇ ਉੱਥੇ ਚਲਾ ਗਿਆ ਪਤਾ ਨਹੀਂ ਮੈਂ ਕੀ ਸੋਚਦਾ ਉੱਥੇ ਵਾਪਸ ਆ ਗਿਆ ਔਰ ਸਾਰਾ ਸਫ਼ਰ ਮੇਰਾ ਜਿਹੜਾ ਸੀ ਨਾ ਵਾਪਸੀ ਦਾ ਇਤਨਾ ਜ਼ਿਆਦਾ ਮੈਨੂੰ ਹੌਂਟ ਕੀਤਾ ਉਹਨੇ ਮੈਂ ਆ ਕੇ ਕਦੇ ਮੈਂ ਰੋਣਾ ਸ਼ੁਰੂ ਕਰ ਦਿਆਂ ਕਦੇ ਮੈਂ ਕਹਾਂ ਕਿ ਨਹੀਂ ਇਹ ਹੋਣੀ ਸੀ ਇੱਦਾਂ ਉਹਦੇ ਨਾਲ ਕਾਂ ਸਿੰਘ ਬੇਦੀ ਨੇ 5 ਆਰਟੀਕਲ ਸੀਗੇ ਅੱਛਾ ਖਾਜਾ ਸਾਹਿਬ ਦੇ ਬਾਰੇ ਠੀਕ ਤੇ ਮੈਂ ਇਹਨੂੰ ਕਹਿੰਦਾ ਮੈਂ ਕਹਿੰਦਾ ਡਾਕਟਰ ਸਾਹਿਬ ਇਹ ਮੈਂ ਲਿਖ ਸਕਦੇ ਜਾਂ ਮੈਂ ਤਰਜਮਾ ਕਰ ਦਿਆਂ ਕਹਿੰਦੇ ਤਰਜਮਾ ਕਰ ਦਿਓ ਉਰਦੂ ਮੈਂ ਤਰਜਮਾ ਕੀਤਾ ਤੇ ਕਹਿਣ ਲੱਗੇ ਯਾਰ ਇਹ ਛਾਪ ਨਾ ਦਈਏ ਮੈਂ ਛਾਪ ਦਿਓ ਜੀ। ਦੋਸਤੋ ਚੈਨਲ ਐਕਸੀ ਪੰਜਾਬ ਦੇ ਨਾਲ ਮੈਂ ਅੱਜ ਮੁਲਤਾਨ ਬੈਠਾ ਤੇ ਚੈਨਲ ਦੇ ਨਾਲ ਅਸੀਂ ਐਸੋਸੀਏਟਡ ਹਾਂ ਪ੍ਰੋਫੈਸਰ ਅਹਿਮਦ ਅਬਦੁੱਲਾ ਤੇ ਮੈਂ ਤੇ ਅੱਜ ਅਸੀਂ ਪੰਜਾਬੀ ਅਦਬ ਦੀ ਇੱਕ ਮਹਾਨ ਸ਼ਖਸੀਅਤ ਹਨੀਫ ਚੌਧਰੀ ਸਾਹਿਬ ਦੇ ਨਾਲ ਬੈਠੇ ਹਾਂ। ਮੈਂ ਜਦੋਂ ਇਹਨਾਂ ਦੇ ਘਰ ਵੱਲ ਆ ਰਿਹਾ ਸੀ ਤੇ ਮੈਂ ਸੋਚ ਰਿਹਾ ਸੀ ਕਿ ਦੇਖੋ ਕਿੱਥੇ ਪਿੰਡ ਖੁਰਸ਼ੀਦਪੁਰ ਤੇ ਕਿੱਥੇ ਨਕੋਦਰ ਜਲੰਧਰ ਤੇ ਕਿੱਥੇ ਮੁਲਤਾਨ। ਇਹ ਸ਼ਾਇਦ ਸਾਡੀ ਕੋਈ ਡਿਊ ਜੱਫੀ ਸੀ ਮੁਲਤਾਨ ਦੇ ਨਾਲ ਜਿਹੜੀ ਜਲੰਧਰੀਆਂ ਨੇ ਆ ਕੇ ਪਾਣੀ ਸੀ। ਇਹ ਚੌਧਰੀ ਸਾਹਿਬ ਨੂੰ ਵਧੀਅਤ ਹੋਈ ਹੈ ਇਹਨਾਂ ਨੇ ਆ ਕੇ ਮੁਲਤਾਨ ਦੇ ਨਾਲ ਉਹ ਜੱਫੀ ਪਾਈ ਹੈ। ਤੇ ਸਾਡੇ ਲੋਕ ਅਦਬ ਦਾ ਇੱਕ ਗੀਤ ਹੈ ਕਾਲਾ ਡੋਰੀਆ ਕੁੰਡੇ ਨਾਲ ਲੜਿਆ ਹੀ ਤੇ ਛੋਟਾ ਦੇਵਰਾ ਭਾਬੀ ਨਾਲ ਲੜਿਆ ਹੀ ਹੋਏ ਤੇ ਕਮੀਜ਼ਾਂ ਛੀਟ ਦੀਆਂ ਦਿੱਲੀਓਂ ਆਈਆਂ ਨੇ ਸੱਸਾਂ ਬਗਾਨਣੀਆਂ ਜਿਹਨਾਂ ਗਲੋਂ ਲਹਾਈਆਂ ਨੇ ਕਮੀਜ਼ਾਂ ਛੀਟ ਦੀਆਂ ਮੁਲਤਾਨੋਂ ਆਈਆਂ ਨੇ ਤੇ ਮਾਵਾਂ ਆਪਣੀਆਂ ਜਿਹਨਾਂ ਰੀਝਾਂ ਲਾਈਆਂ ਨੇ। ਇਹ ਰੀਝਾਂ ਲਾਉਣ ਲਈ ਚੌਧਰੀ ਸਾਹਿਬ ਇੱਥੇ ਮੁਲਤਾਨ 'ਚ ਬੈਠੇ ਆ। ਇਹ ਮੁਲਤਾਨ ਦੇ ਨਾਲ ਸਾਡਾ ਰਿਸ਼ਤਾ ਹੈ ਸਾਡਾ ਸਾਕ ਹੈ ਮਾਂ ਤੇ ਧੀ ਵਾਲਾ ਸਾਕ ਹੈ ਪੰਜਾਬ ਦਾ ਮੁਲਤਾਨ ਦਾ ਮਾਂ ਪੁੱਤ ਵਾਲਾ ਸਾਕ ਹੈ ਜਿਹਨੂੰ ਕੋਈ ਤੋੜ ਨਹੀਂ ਸਕਦਾ। ਇਹਦਾ ਸਭ ਤੋਂ ਬੜਾ ਸਬੂਤ ਹੈ ਕਿ ਚੌਧਰੀ ਸਾਹਿਬ ਨੇ ਇੱਥੇ ਬਹਿ ਕੇ ਪੰਜਾਬੀ ਅਦਬ ਨੂੰ ਮਿਰਾਜ ਤੱਕ ਪਹੁੰਚਾਇਆ ਪੰਜਾਬੀ ਕਹਾਣੀ ਨੂੰ ਸ਼ਿੰਗਾਰ ਕੀਤਾ ਤੇ ਅੱਜ ਉਹ ਆਪਣੀ ਉਮਰ ਦੀਆਂ 90 ਤੋਂ ਉੱਤੇ ਬਹਾਰਾਂ ਦੇਖ ਕੇ ਯੂਨੀਵਰਸਿਟੀ 'ਚ ਪੜ੍ਹਾ ਕੇ ਆਪਣੇ ਕੁਟੁੰਬ ਕਬੀਲੇ ਨਾਲ ਬੈਠੇ ਆ ਮੁਲਤਾਨ ਦੇ ਅੰਦਰ ਤੇ ਮੈਂ ਲਈਏ ਤੋਂ ਚੱਲ ਕੇ ਇਹਨਾਂ ਦੇ ਕੋਲ ਆਇਆ ਤੇ ਗੱਲਾਂ ਅਸੀਂ ਕਰਨੀਆਂ ਪੰਜਾਬ ਦੇ ਸਭ ਤੋਂ ਵੱਡੇ ਦੁੱਖ ਦੀਆਂ 1947 ਦੀਆਂ। ਕਹਿੰਦੇ ਪੰਜਾਬ ਦੇ 2 ਬੜੇ ਘੱਲੂਘਾਰੇ ਹੋਏ ਆ ਅਸੀਂ ਕਹਿੰਦੇ ਇੱਕ ਤੀਸਰਾ ਵੀ ਹੋਇਆ ਜਿਹੜਾ ਸਾਰਿਆਂ ਤੋਂ ਬੜਾ ਸੀ ਉਹ 1947 ਦਾ ਘੱਲੂਘਾਰਾ ਸੀ। ਇਹ ਉਹ ਦੁੱਖ ਹੈ ਜਿਹੜਾ ਪੰਜਾਬੀ ਅਦਬ ਨੇ ਵੀ ਸਮੇਟਿਆ ਉਰਦੂ ਅਦਬ ਨੇ ਵੀ ਸਮੇਟਿਆ। ਸਾਡੇ ਜਿੰਨੇ ਕੁਛ ਕਰਜ਼ ਹੈਗੇ ਆ ਜਿਹੜੇ ਅਸੀਂ ਲਾਉਣੇ ਆ ਆਉਣ ਵਾਲੇ ਵੇਲੇ ਤੱਕ ਲਾਉਂਦੇ ਰਵਾਂਗੇ। ਇਹ 81 ਦੇ ਵਿੱਚ ਮੈਂ ਦੁਬਾਰਾ ਇੱਕ ਸੀ ਅਦਬੀ ਕਾਨਫਰੰਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹਨਾਂ ਨੇ ਬੁਲਾਇਆ ਮੈਨੂੰ ਲੇਕਿਨ ਅਸੂਲ ਸਾਡਾ ਇਹ ਆ ਕਿ ਪੰਜਾਬ ਜਿਹੜਾ ਹੈਗਾ ਨਾ ਇਸਲਾਮਾਬਾਦ ਦਾ ਤੇ ਲਾਹੌਰ ਦਾ ਆਹ ਤਾਂ ਅਸੀਂ ਤਾਂ ਹੈਗੇ ਚੂਹੇ
ਹਾਂ ਕੀੜੇ ਮਕੌੜੇ, ਹਾਂ, ਹਾਂ। ਇਹ ਇਲਾਕੇ ਕੀੜੇ ਮਕੌੜੇ ਆ ਉਹਨਾਂ ਦੇ। ਅੱਛਾ ਅੱਛਾ ਅਗਰ ਕਿਸੇ ਨੇ ਸਦਰ ਨੇ ਦੌਰੇ ਤੇ ਜਾਣਾ ਹੋਵੇ ਹਾਂ। ਤੇ ਇਸਲਾਮਾਬਾਦ ਦੇ ਸਾਫੀ ਨਾਲ ਜਾਣਗੇ, ਹਾਂ ਹਾਂ ਆ ਲਾਹੌਰ ਦੇ ਫਲਾਂ ਨਾਲ ਜਾਣਗੇ। ਹਾਂ, ਹਾਂ। ਸਾਡਾ ਕਿਤੇ ਨੰਬਰ ਆਉਣਾ ਸੀ। ਉਹ ਤਾਂ ਖੁਦਾ ਦਾ ਕੋਈ ਐਸਾ ਕਰਨਾ ਹੈ। ਉਹਨਾਂ ਨੇ ਕਿਹਾ ਬੰਦਾ ਉਹ ਭੇਜਿਓ ਜਿਹੜਾ ਗੁਰਮੁਖੀ ਵੀ ਜਾਣਦਾ ਹੋਵੇ। ਅੱਛਾ 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 ਉਹਦੇ ਚੂੰਕਿ ਮੈਂ 65 ਦੀ ਜੰਗ ਦੇ ਵਿੱਚ ਮੈਂ ਰਾਸਫ ਖਾਨ ਅਸੀਂ ਕੰਮ ਕਰਦੇ ਹੁੰਦੇ ਸੀਗੇ। ਅੱਛਾ ਉਹ ਡਾਇਰੀਆਂ ਜਿਹੜੀਆਂ ਫੌਜੀਆਂ ਦੇ ਫੜਦੇ ਸੀ ਨਾ, ਹਾਂ, ਉਹ ਗੁਰਮੁਖੀ 'ਚ ਲਿਖੀਆਂ ਹੁੰਦੀਆਂ ਸੀ। ਹਾਂ, ਹਾਂ। ਤੇ ਉਹਨਾਂ ਨੂੰ ਅਸੀਂ ਉਹ ਲੱਥਾ ਕਰਨਾ। ਲੱਥਾ ਕਰਕੇ ਬਸ ਮੈਂ ਤਾਂ ਆਸਫ ਅਸੀਂ ਨਿਜ਼ਾਮਦੀਨ ਦੇ ਨਾਲ ਜਮਹੂਰ ਦੀ ਆਵਾਜ਼ ਬੋਲਦੇ ਹੁੰਦੇ ਸੀ। ਮੈਂ ਤਾਂ ਆਸਫ ਹੁੰਦਾ 1965 ਦੀ 65 ਜੰਗ ਦੀ ਵਿੱਚ ਜੰਗ। ਆਸਫ ਖਾਨ ਪੰਜਾਬੀ ਅਦਬੀ ਬੋਰਡ ਵਾਲੇ ਵਾਲਾ ਤੇ ਨਿਜ਼ਾਮਦੀਨ ਜਿਹੜੇ ਬ੍ਰਾਡਕਾਸਟਰ ਸੀ ਬ੍ਰਾਡਕਾਸਟ ਜਮਹੂਰ। ਬਹੁਤ ਬੜਾ ਬ੍ਰਾਡਕਾਸਟਰ ਇਹ ਸੀ। ਸੋਹਣੀ ਧਰਤੀ ਫਿਰ ਉਹਦਾ ਨਾਮ ਚੱਲ ਗਿਆ ਸੀ। ਪਹਿਲੇ ਜਮਹੂਰ ਦੀ ਆਵਾਜ਼ ਹਾਂ, ਨਹੀਂ, ਉਹ ਜਮਹੂਰ ਇੱਥੇ ਸੀ, ਮੁਲਤਾਨ ਸੀ ਜਮਹੂਰ ਦੀ। ਜਮਹੂਰ ਦੀ ਆਵਾਜ਼ ਇਹ ਸੀਗਾ ਮੁਲਤਾਨ ਸਟੇਸ਼ਨ ਦਾ ਜਿੱਥੇ ਖਾਨ ਸਾਹਿਬ ਨਹੀਂ ਤੇ ਮਲਕ ਸਾਹਿਬ। ਇਹ ਸੀਗਾ ਮੈਂ ਲਾਹੌਰ ਤੋਂ ਜਾਂਦਾ ਹੁੰਦਾ ਸੀ ਹਰ ਹਫਤੇ। ਉਹਦਾ ਨਾਂ ਹੋਰ ਨਹੀਂ ਸੀ ਲਾਹੌਰ ਵਾਲੇ ਪ੍ਰੋਗਰਾਮ ਦਾ? ਜਮਹੂਰ ਦੀ ਆਵਾਜ਼। ਜਮਹੂਰ ਦੀ ਆਵਾਜ਼ ਮੁਲਤਾਨ ਸੋਹਣੀ ਧਰਤੀ ਇਹ ਰੱਖਿਆ ਸੀਗਾ ਇਹਨਾਂ ਨੇ, ਮੁਲਤਾਨ ਵਾਲਿਆਂ ਨੇ। ਸ਼ਾਇਦ ਉਧਰ ਹੈ ਹਾਂਜੀ ਸੋਹਣੀ ਧਰਤੀ ਉਹ ਸੀ। ਨਹੀਂ ਜਮਹੂਰ ਦੀ ਆਵਾਜ਼ ਅਸੀਂ ਬੋਲਦੇ ਸੀ। ਅੱਛਾ ਤੇ ਅੱਛਾ ਹਾਂ ਤੇ ਉਹਦੇ ਚ ਅਸੀਂ ਗੱਲ ਕੀ ਕਰ ਰਹੇ ਸੀਗੇ? ਹਾਂ ਡਾਇਰੀਆਂ ਸੀ। ਤੁਹਾਡਾ ਉੱਥੇ ਜਾਣਾ ਕਿਵੇਂ ਬਣਿਆ? ਅੱਛਾ ਉਹ ਇਦਾਂ ਹੁੰਦਾ ਹੈਗਾ ਕਿ 61 ਦੀ ਜੰਗ 65 ਦੀ ਜੰਗ ਦੇ ਵਿੱਚ ਇਹ ਡਾਇਰੀਆਂ ਜਦੋਂ ਜਿਹੜਾ ਇਲਾਕਾ ਪਾਕਿਸਤਾਨੀ ਫੌਜ ਫਤਹ ਕਰਦੀ ਸੀ ਨਾ, ਹਾਂ। ਉੱਥੇ ਫੌਜੀ ਜਰਨੈਲ ਜੋ ਫੌਜੀ ਬੜੇ ਅਫਸਰ ਮਰਦੇ ਸੀਗੇ, ਹਾਂ। ਉਹਨਾਂ ਦੀ ਡਾਇਰੀ ਹਰ ਫੌਜੀ ਡਾਇਰੀ ਹੁੰਦੀ ਆ ਹਾਂ, ਹਾਂ। ਕਿ ਅਸੀਂ ਇੰਝ ਕੀਤਾ, ਅਸੀਂ ਇੰਝ ਕਰਨਾ ਵਾ, ਇੰਝ ਕਰਨਾ, ਇੰਝ ਕਰਨਾ। ਹਾਂ, ਹਾਂ। ਉਹ ਬਹੁਤ ਸਾਰੀ ਮਤਿਆਜ਼ਬ ਪਾਕਿਸਤਾਨ ਦੇ ਬਾਰੇ 'ਚ ਗੱਲਾਂ ਹੁੰਦੀਆਂ ਸੀ ਤੇ ਅਸੀਂ ਖੁਫੀਆ ਚੀਜ਼ਾਂ ਖੁਫੀਆ ਸਾਹਮਣੇ ਚੀਜ਼ਾਂ ਆਉਣ। ਅਸੀਂ ਉਹ ਫੌਜ ਨੂੰ ਦਿੰਦੇ ਹੁੰਦੇ ਸੀਗੇ। ਠੀਕ। ਤੇ ਪ੍ਰੋਗਰਾਮ ਵੀ ਅਸੀਂ ਕਰਦੇ ਹੁੰਦੇ ਸੀਗੇ। ਠੀਕ। ਬਹੁਤ ਸਾਰੀਆਂ ਗੱਲਾਂ ਦੇ ਜਵਾਬ ਅਸੀਂ ਦੇਣੇ ਹਾਂ, ਕਿ ਹਾਂ। ਸਾਡੇ ਫੌਜੀ ਫਲਾਂ ਜਗ੍ਹਾ ਤੇ ਇੰਝ ਆਪਣੀ ਬੜੋਤੀ ਵਾਸਤੇ ਫੌਜ ਦੇ ਕੈਰੀਅਰ ਨੂੰ ਠੀਕ ਹੈ ਮਰਨ ਨੂੰ ਜ਼ਿਆਦਾ ਪ੍ਰਮੋਟ ਤੇਜ਼ ਕਰਨ ਕਰਨ ਲਈ। ਵਾਸਤੇ। ਹਾਂ ਅੱਛਾ ਤੇ ਉਹ ਫਿਰ 81 ਚ ਤੁਸੀਂ ਜਾਣਾ ਪਿਆ ਤਾਂ ਉਹਨਾਂ ਨੇ ਕਿਹਾ ਗੁਰਮੁਖੀ ਵਾਲਾ ਬੰਦਾ ਲੱਭੋ। ਗੁਰਮੁਖੀ ਵਾਲਾ ਆਵੇ। ਹੂੰ ਉਹ ਗੁਰਮੁਖੀ ਵਾਲਾ ਆਉਣ ਵਾਲਿਆਂ 'ਚ ਮੇਰਾ ਨਾਮ ਆ ਗਿਆ ਠੀਕ ਕਿ ਹੈ ਮੁਲਤਾਨ ਤੋਂ ਹਨੀਫ ਚੌਧਰੀ ਨੂੰ ਭੇਜੋ। ਅੱਛਾ ਕਿਉਂਕਿ ਗਲੋਂ ਚ ਲਾਉਣਾ ਸੀਗਾ ਨਾ ਹਾਂ, ਕਿ ਹਾਂ। ਗੁਰਮੁਖੀ ਵਾਲਾ ਆਪੇ ਭੁਗਤੇਗਾ। ਭੁਗਤੇਗਾ। ਮੈਂ ਉੱਥੇ ਚਲਾ ਗਿਆ। ਹੂੰ ਉੱਥੇ ਜਾ ਕੇ ਤੇ ਮੈਂ ਜਦੋਂ ਗਿਆ ਤੇ ਸ਼ਮਸ਼ੇਰ ਸਿੰਘ ਅਸ਼ੋਕ ਸ਼ਮਸ਼ੇਰ ਸਿੰਘ ਅਸ਼ੋਕ ਹਾਂ ਅੱਛਾ ਬਹੁਤ ਬੜਾ ਤਾਸੂ ਕਿਸਮ ਦਾ ਰਿਸਰਚਰ ਹੋ। ਅੱਛਾ ਉਹ ਮੇਰਾ ਕਲਾਸ ਫੈਲੋ ਵੀ ਸੀ। ਅੱਛਾ ਅੱਛਾ ਸ਼ੋਕਾ ਸੀ ਕਹਿੰਦੇ ਹੁੰਦੇ ਸੀ। ਹਾਂ, ਹਾਂ। ਲੇਕਿਨ ਬੜਾ ਕਮਾਲ ਦਾ ਹੂੰ ਉਹਨੇ ਮੇਰਾ ਸਵਾਗਤ ਕੀਤਾ। ਹੂੰ ਮੈਂ ਗਿਆ ਤਾਂ ਉਹਦਾ ਬੇਟਾ ਜਿਹੜਾ ਸੀਗਾ ਉਹ ਪੁਲਿਸ ਆਫੀਸਰ ਸੀ, ਐਸਪੀ ਸੀਗਾ। ਅੱਛਾ ਉਹ ਮੈਨੂੰ ਮੈਂ ਕਿਹਾ ਅਸ਼ੋਕ ਸਾਹਿਬ ਮੈਂ ਜਾਣਾ ਹੈਗਾ ਆਪਣੇ ਪਿੰਡ ਜਾਣਾ। ਹੂੰ ਕਹਿੰਦਾ ਗੱਡੀ ਹੈਗਾ। ਹੂੰ ਮੈਂ ਪੁੱਤਰ ਨੂੰ ਕਹਿੰਦਾ ਗੱਡੀ ਆ ਹਾਂ। ਨਾਲ ਤੁਹਾਨੂੰ ਪਹਿਰੇ ਵਾਲਾ ਦੇਵਾਂਗੇ, ਫੌਜੀ ਸਪਾਈ ਦੇਵਾਂਗਾ, ਹਾਂ। ਡਰਾਈਵਰ ਹੁੰਦਾ ਹੋਵੇ, ਜਿੱਥੇ ਮਰਜ਼ੀ ਚਲੇ ਜਾ ਤੁਸੀਂ, ਅੱਛਾ ਥਾਣੇ ਜਾਣ ਦੀ ਲੋੜ ਹੀ ਕੋਈ ਨਹੀਂ। ਹਾਂ। ਥਾਣਾ ਦੇ ਵਿੱਚ ਬੈਠਾ, ਹਾਂ 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 ਗੱਡੀ 'ਚ ਬੈਠਾ। ਹਾਂ। ਲਓ ਜੀ ਤੁਰ ਉੱਥੇ ਪਿੰਡ ਚਲਾ ਗਿਆ। ਪਿੰਡ ਚਲਾ ਗਿਆ ਅੱਛਾ ਤੇ ਮੈਨੂੰ ਜਦੋਂ ਅਸੀਂ ਆਪਣੇ ਪਿੰਡ ਦੀ ਜੂਹ 'ਚ ਦਾਖਲ ਹੋਏ ਨਾ, ਹਾਂ। ਮੈਂ ਜੁੱਤੀ ਲਾ ਲਈ, ਹਾਂ ਹਾਂ ਮੇਰਾ ਪਿੰਡ ਆ ਗਿਆ। ਆਏ ਹਾਏ ਜਿਸ ਪਗਡੰਡੀ ਦੇ ਵਿੱਚ ਲੰਘ ਕੇ ਮੈਂ ਸਕੂਲ ਜਾਂਦਾ ਸਾਂ, ਹਾਂ ਹਾਂ ਮੈਂ ਉਸ ਪਗਡੰਡੀ ਪੈ ਗਿਆ। ਮੈਨੂੰ ਕਹਿਣ ਲੱਗਾ ਅਸ਼ੋਕ ਦਾ ਪੁੱਤਰ ਕਹਿਣ ਲੱਗਾ ਮਹਾਰਾਜ ਤੁਸੀਂ ਭੁੱਲ ਜਾਣਾ ਜੇ। ਹਾਂ। ਮੈਂ ਕਿਹਾ ਨਹੀਂ ਮੈਂ ਨਹੀਂ ਭੁੱਲਦਾ। ਹਾਂ ਹਾਂ ਮੇਰੇ ਦਿਲ ਦੀ ਲਕੀਰ ਪਈ ਆ ਹਾਂ। ਉਹ ਪਿੰਡ ਦੀ। ਆਏ ਹਾਏ ਦਿਲ ਮੈਂ ਤੇ ਜਾਂਦਾ ਲੱਗੀ। ਜਾਂਦਾ ਮੈਂ ਉੱਥੇ ਜਾ ਕੇ ਪਿੰਡ ਚਲਾ ਗਿਆ। ਹਾਂ ਹਾਂ ਉੱਥੇ ਇੱਕ ਮੱਝ ਬੱਧੀ ਹੋਈ ਅੱਛਾ ਤੇ ਇੱਕ ਮਸਜਿਦ ਹੀ ਖੜੀ, ਬਾਕੀ ਕੁਛ। ਹਾਂ ਮੈਂ ਆਵਾਜ਼ਾਂ ਦਿੱਤੀਆਂ ਮੇਰਾ ਘਰ ਤੋਂ ਕਿੱਥੇ ਆ? ਮੇਰਾ ਘਰ ਕਿੱਥੇ ਹੈ? ਅੰਮਾ ਜੀ ਮੇਰਾ ਘਰ ਕਿਹੜਾ ਵਾ? ਹਾਏ ਹਾਏ ਅੰਮਾ ਮੈਨੂੰ ਦੱਸੋ ਓਏ ਕਿਹੜਾ ਹੋਏ। ਘਰ ਹੈ? ਅੰਮਾ ਜੀ ਆਪਣਾ ਸਕੂਲ ਕਿੱਥੇ ਆ? ਹਾਂ ਆਪਣਾ ਖੂਹ ਕਿੱਥੇ ਹੈ ਜਿੱਥੇ ਮੈਂ ਨਹਾਉਂਦਾ ਹੁੰਦਾ ਸੀਗਾ? ਬੜਾ ਮੈਂ ਰੋਇਆ ਉੱਥੇ ਮਾਂ ਨੂੰ ਜਾ ਕੇ, ਆਵਾਜ਼ਾਂ ਮਾਂ ਨੂੰ ਦੇ। ਆਵਾਜ਼ਾਂ ਦੇ ਕਿ ਮਾਂ ਜੀ ਇਹ ਕੀ ਬਣੀ ਸਾਡੇ ਨਾਲ? ਹਾਏ 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 ਉਹ ਮੈਂ ਖੂਹ ਤੇ ਚਲਾ ਗਿਆ ਹਾਂ, ਜਿੱਥੇ ਮੇਰੀ ਮਾਂ ਮੈਨੂੰ ਨਹਾਉਂਦੀ ਹੁੰਦੀ ਸੀ। ਹਾਂ ਹਾਂ ਚਲਾ ਗਿਆ ਤੇ ਖੂਹ ਉਹ ਮੈਨੂੰ ਕਹਿਣ ਲੱਗਾ ਜਿਹਨਾਂ ਜ਼ਮੀਨ ਅਲਾਟ ਕਰਾਈ ਸੀ ਉਹਨਾਂ ਦੇਖਿਆ ਗੱਡੀ ਆਈ ਹੈ ਪੁਲਿਸ ਵਾਲਿਆਂ ਦੀ, ਖੈਰ ਹੋਵੇ। ਹਾਂ ਹਾਂ ਕੀ ਹੋਇਆ? ਹਾਂ ਉਹ ਵੀ ਦੌੜ ਕੇ ਆ ਗਿਆ। ਹੂੰ ਆ ਕੇ ਤੇ ਪਤਾ ਚੱਲਿਆ ਕਿ ਇਹ ਮੁਨਸ਼ੀ ਗੁਲਾਮ ਮੁਹੰਮਦ ਦਾ ਪੁੱਤਰ ਹੈ। ਜਿਹੜੀ ਜ਼ਮੀਨ ਹਾਂ ਹਾਂ ਅੱਜ ਜਿਹੜੀ ਜ਼ਮੀਨ ਅਸੀਂ ਅਲਾਟ ਕਰਾਈ ਹੈ ਮੁਨਸ਼ੀ ਗੁਲਾਮ ਮੁਹੰਮਦ ਦਾ ਪੁੱਤਰ ਹੈ। ਪੁੱਤਰ ਇਹ ਤੇ ਆਇਆ ਵਾ। ਹਾਂ ਉਹ ਕਹਿੰਦੇ ਮੀਆਂ ਜੀ ਅਸੀਂ ਸਕੂਲ ਇਹ ਟਿਊਬਲ ਲਾ ਲਿਆ ਵਾ, ਖੂਹ ਢਾ ਦੇਣਾ ਵਾ। ਹਾਂ ਹਾਂ ਇਹਦੇ ਚ ਮੈਂ ਕਿਹਾ ਯਾਰ ਮੇਰੇ ਅੱਬਾ ਜੀ ਦੀ ਇੱਟ ਲੱਗੀ ਹੈ ਨਾਂ ਦੀ, ਉਹ ਲਾ ਦਿਓ ਮੈਨੂੰ। ਉਹ ਲਾ ਦਿਓ ਬਈ। ਉਹਨੇ ਪਹਿਲੀ ਇੱਕ ਦਾਲ ਮਾਰੀ ਮੇਰੇ ਦਿਲ ਤੇ ਲੱਗੀ, ਹਾਏ 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 ਮੇਰੇ ਦਿਲ ਤੇ ਲੱਗੀ ਕਰਾਂ। ਹਾਏ ਹਾਏ ਉਹਨਾਂ ਨੇ ਆਪਣੇ ਗ੍ਰੰਥ ਸਾਹਿਬ ਦੇ ਵੇਲੇ ਜਦੋਂ ਲਪੇਟਿਆ ਸੀ ਕੱਪੜਾ ਉਹ ਹਾਂ। ਲਾਇਆ, ਲਾ ਕੇ ਇੱਟ ਵਿੱਚ ਲੁਕੋ ਕੇ ਲਾ ਕੇ ਮੀਆਂ ਜੀ ਤੁਸੀਂ ਨਾਲ ਲੈ ਜਾਓ। ਹਾਂ ਜਦ ਮੈਂ ਮੁੜਨ ਲੱਗਾ ਹਾਂ ਤੇ ਉੱਥੇ ਇੱਕ
ਮੜਾ ਸਮਝਦੇ ਨਾ ਆ ਬੇਰੀ ਦਾ ਜੀ ਜੀ ਬੇਰੀ ਦਾ ਫੁੱਟ ਜਾ ਉੱਡ ਗਿਆ ਤੇ ਉਹ ਕੰਡਾ ਜਿਹਾ ਇੰਝ ਕਰਕੇ ਫੜ ਲਿਆ। ਮੈਂ ਫਿਰ ਉਹਨੇ ਸ਼ੁਰੂ ਕਰਤਾ, ਮੈਂ ਕਿਹਾ ਮੈਨੂੰ ਜਾਣ ਦੇ, ਮੈਂ ਤਾਂ ਪਰਾਏ ਮੁਲਕ ਚ ਆ ਗਿਆ, ਹੁਣ ਮੈਂ ਤੇਰਾ ਨਹੀਂ ਹਾਂ, ਮੈਂ ਹੁਣ ਤੇਰਾ ਨਹੀਂ ਹਾਂ, ਤੂੰ ਮੈਨੂੰ ਛੱਡ ਦੇ। ਪਰ ਤੋਂ ਉੱਥੋਂ ਜੀ ਰੋ ਧੋ ਕੇ ਤੇ ਮੈਂ ਵਾਪਸ ਆ ਗਿਆ। ਸਿਰਫ ਮਸਜਿਦ ਬਾਕੀ ਸੀ, ਉਸ ਮਸਜਿਦ ਨੂੰ ਅਸੀਂ ਦੇਖਿਆ, ਦੇਖ ਕੇ ਬਹੁਤ ਸਾਰਾ ਨਫਲ ਪੜੇ ਤੇ ਜਮਮ ਕਰਕੇ ਮੈਂ ਨਫਲ ਪੜੇ, ਪੜ ਕੇ ਆਖਰੀ ਨਫਲ ਅਲਵਿਦਾ ਅਲਵਿਦਾ ਅੱਲਾ ਦੇ ਸਪੁਰਦ ਨੂੰ ਮੈਂ ਉੱਥੇ ਵਾਪਸ ਜਦੋਂ ਮੈਂ ਆਇਆ तो मैं मुक्तसर करने लगा हूँ गल। वापस जो मैं आया तो मैं दिल्ली तो आ रहे थे लुधियाने आना सगा, मैं दिल्ली तो लुधियाने आना सी, राह दे विच सरकारी गड्डी का इंजन सीज हो गया। अच्छा आही वक्त सगा, बंदे सारे उतर के औस चक जा वड़े, कोई औस चक जा वड़े, कोई औस चक के मेरे को सामान सगा जो लोग तहाइफ मैनू दिंदे से सामान से, मेरे को किताबां सी मेरे को बेशुमार। मैनू कहने लगा ड्राइवर मियाँ जी तुसीं भी उतरो, कित्थे जाना जे? मैं कहा जाना तो लुधियाने सीगा। कित्थों आया? मैं कहा पाकिस्तान। कहा इत्थे आ मुंडे नूं आवाज़ सी, ओए मखना। मखन आ गया। और यार सामने जिहड़ा पिंड जिहड़ा ना इत्थे दे रहण वाला वा, तुसीं इहदे नाल चले जाओ। ओहदी मेरे सत श्री अकाल महाराज सत श्री अकाल होई। कहने लगे जी तुसीं मेरे नाल चले जाओ रात, मैं डरा कि इन्हां ने रात नूं मार देना। ਹੁੰਦਾ ਹੀ ਆ ਨਾ ਭਰਾ जी मैं मुसलमान हाँ, मैंने अगे च मारिया मारने दे। मैं कुछ जबरदस्त शिकार हो गया। सोच कहने लगा मैं जी आओ चलिए, ट्रैक्टर किसी का आ रहा है, इन्हें मैं रोक लेना, जल्दी जल्दी करो सामान लाओ। मैं कुछ जबरदस्त शिकार हो गया कि यार मैंने रात में मार देना, नहीं जाना चाहिए। उन फौरन ही उस मुंडे ने क्या, पढ़ा लिखा मुंडा ग्रेजुएट से, कहने लगा मियाँ जी इदा करो, तुम साढ़े घर नहीं रहना चाहते तो मुसलमान कुड़ी एक साढ़े मेरे चाचा जी ने लिया, तुम उन्होंने घर ठहर जाओ। अच्छा ਉਹ ਮੈਂ ਹੱਕਾ ਬੱਕਾ ਰਹਿ ਕੇ ਇਹ ਕੀ ਗੱਲ ਇਹ ਮੈਨੂੰ ਤੰਜ਼ ਕਰ ਰਿਹਾ ਵਾ। ਮੈਂ ਸਮਝਿਆ ਮੈਨੂੰ ਤੰਜ਼ ਕਰ ਰਿਹਾ, ਤੂੰ ਮੁਸਲਮਾਨ ਹੈ, ਤੂੰ ਆ ਵਾ, ਤੇਰੀ ਤੁਹਾਡੀ ਧੀ ਤੇ ਇੱਥੇ, ਤੇਰੀ ਭੈਣ ਤੇ ਇੱਥੇ ਫਿਰਦੀ ਇੱਥੇ। ਲੋ ਜੀ ਮੈਂ ਜੀਵ ਚੱਕਰ ਚ ਪੈ ਗਿਆ। ਫਿਰ ਫੈਸਲਾ ਕੀਤਾ ਫੌਰਨ, ਮੈਂ ਕਿਹਾ ਨਹੀਂ ਮੈਨੂੰ ਜਾਣਾ ਚਾਹੀਦਾ। खैर सारी रात मैं सोचा दी सूली ते टंगया रहा सारी रात। एक लम्हे वास्ते ना सोच सकिया कि उस कुड़ी ने बनी की केड़े हालात की होया की है, ये मैनू तंज करदा, ये की किस्सा की है, मैनू देखना चाहिए वे। हो सकता को बाजियाब होना चाहती होवे, जानी चाहती होवे। मैं बहुत सारियां गल्लां जानी, सारी रात सोचता रह गया। सवेरा होया तो कहने महाराज जाग पे हो, मैं कहा मैं जागदा ही हाँ, मैं जागदा सुता ही नहीं हाले। मैं खैर नाश्ता किया, मैंने कहा कहते नाश्ता करना, मैं मैंने डब रोटी दे दियो तो या मैं चाह दे दियो, क्या गुजारा हो जाए। मैं क्या हो जाएगा। मैनू मैं चाह पीती, पीने तो बाद सामान जरा सगा उन्होंने विचार कर लगे इतने पै रहे, मैं चाचा जी आहो तो आप उन्होंने करो हो मैं चलो। अच्छा असी दरवाजा खड़का, दरवाजा वो पुछदी कौन आ, वो कुड़ी पुछदी कौन आ, और क्या मैं अच्छा कौन आ, वो कहने मैं बग्गन। अच्छा आजा नंगे आजा, क्योंकि पाकिस्तान तो एक पुराना नाल मेरे नाल ते बैठ के दरवाजा खोल दे, जरूरत नहीं है। ते वो मुड़ के जवाब ही ना आया। अच्छा जो क्या भी पाकिस्तान तो पुराना आया, फिर अंदरों ओदा औरत दा जवाब ना आया। आप गया जाके दरवाजा खोलिया, खोल के ते उत्थे बैठ गए। एक कुड़ी पानी का गिलास लैके आती, कुछ छोटे मुंडा चक्या। अच्छा कह लगे ये मेरी भाभी है। अच्छा ये जी अजीत कौर है। अच्छा मैं क्या मुसलमान क्या जीजा अजीज बीबी, असल ना जीजा जीजा अजीज बीबी, मेरी कहानी का एक अनवान भी जीजा। अच्छा खैर वो मैं उठ के गया, अस्सलाम वालेकुम, उनके हम सत श्री अकाल क्या हम सोचते कराए अंदर चली गई। वो मैनू हाले पूरी तफसील दसनी सी। जद नूं बलगन सिंह आप आ गया, जो शौहर ओदा वो ठेकेदार सी। अच्छा
ਉਹ ਆਪ ਆ ਗਿਆ, ਬਾਹਰ ਕਿਤੇ ਕੰਮ ਕਰਦੇ ਸੀ, ਕਿਸੇ ਪ੍ਰੋਜੈਕਟ ਦੇ ਵਿੱਚ ਕੰਮ ਕਰ ਰਹੇ ਸੀ। ਉਹ ਆਪ ਆ ਗਿਆ, ਦੱਸਣ ਲੱਗਾ ਕਿ ਪਾਕਿਸਤਾਨ 'ਚ ਪ੍ਰਾਹੁਣਾ ਆਇਆ ਹੋਇਆ। ਕਹਿੰਦੇ ਆਓ ਜੀ ਮਹਾਰਾਜ, ਆਓ ਜੱਫੀ ਪਾ ਕੇ ਮਿਲਿਆ। ਕਹਿਣ ਲੱਗੇ ਆਓ ਮਿਲੋ ਜੀ, ਸਤਿ ਸ੍ਰੀ ਅਕਾਲ ਜੀ, ਤੁਹਾਡੇ ਵਾਸਤੇ ਦਰਵਾਜ਼ੇ ਖੁੱਲ੍ਹੇ ਸਾਡੇ, ਜਿੱਥੇ ਆਓ। ਖੈਰ ਮੈਂ ਝਿਜਕਦੇ ਮੈਂ ਗੱਲ ਕੀਤੀ ਹੈ ਤੇ ਕਹਿਣ ਲੱਗੇ ਮਹਾਰਾਜ ਮੈਂ ਤੁਹਾਨੂੰ ਸਾਰੀ ਗੱਲ ਮੈਂ ਸੁਣਾ ਦਿੰਦਾ। ਉਹਨੇ ਮੈਨੂੰ ਗੱਲ ਸੁਣਾਈ, ਔਰ ਤੁਸੀਂ ਵੀ ਸੁਣੋ ਹੁਣ। ਉਹ ਮੈਨੂੰ ਕਹਿੰਦਾ ਕਿ ਜੀ ਮੇਰੀ ਜਿਹੜੀ ਪਤਨੀ ਸੀਗੀ ਨਾ, ਮੇਰੀ ਪਤਨੀ ਪਹਿਲੀ, ਉਹ ਜਿੱਚਗੀ, ਉਹ ਤਾਂ ਕੁਝ ਹੋਰ ਲਫ਼ਜ਼ ਇਸਤੇਮਾਲ ਕਰਦਾ ਸੀ ਹਿੰਦੀ ਦਾ, ਬੱਚੇ ਦੀ ਪੈਦਾਇਸ਼ ਨਹੀਂ, ਹਾਂ ਮਤਲਬ ਉਹ ਹਸਪਤਾਲ ਸੀਗੀ, ਦਾਖਲ ਸੀ, ਉਹ ਵੀ ਫੌਤ ਹੋ ਗਈ ਤੇ ਬੱਚਾ ਵੀ ਫੌਤ ਹੋ ਗਿਆ। ਇਹ ਕੁੜੀ ਜਿਹੜੀ ਸੀਗੀ, ਆ ਜਿਹੜੀ ਹੈਗੀ ਮੇਰੀ ਭਾਬੀ ਜਿਹੜੀ ਆ, ਉਹ ਆਪਣੀ ਬੀਵੀ ਨੂੰ ਕਹਿੰਦਾ ਇਹ ਮੇਰੀ ਬੀਵੀ ਜਿਹੜੀ ਹੈ, ਪਤਨੀ ਮੇਰੀ ਜਿਹੜੀ ਹੈ ਨਾ, ਇਹ ਦੂਸਰੇ ਇੱਕ ਬੈੱਡ ਤੇ ਸੀਗੀ। ਅੱਛਾ। ਇਸ ਨੂੰ ਬਹੁਤ ਸਾਰੇ ਬੰਦਿਆਂ ਨੇ ਰੇਪ ਕੀਤਾ, ਬੇਸ਼ੁਮਾਰ ਲੋਕਾਂ ਨੇ ਰੇਪ ਕਰਨ ਤੋਂ ਬਾਅਦ ਜਦੋਂ ਬਹੁਤ ਜ਼ਖਮੀ ਹੋ ਗਏ ਤਾਂ ਹਸਪਤਾਲ ਦਾਖਲ ਕਰਾ ਗਿਆ ਕੋਈ। ਇਹ ਅਸੀਂ ਇੱਥੇ ਦਾਖਲ ਸੀ। ਇਹ ਮੇਰੀ ਬੀਵੀ ਜਿਹੜੀ ਮਰ ਗਈ ਸੀ, ਉਹ ਕਦੀ ਕਦੀ ਮੈਨੂੰ ਕਹੇ ਇਹਨੂੰ ਕੋਈ ਦੇਖਾਂਗਾ, ਕੋਈ ਆਉਂਦਾ ਨਹੀਂ, ਉਹਨੂੰ ਸਾਨੂੰ ਨਹੀਂ ਸੀ ਪਤਾ ਕਿ ਮੁਸਲਮਾਨਾਂ ਦੀ ਕੁੜੀ। ਅਸੀਂ ਤਾਂ ਕਿਹਾ ਜੀ ਕੋਈ ਫੜ ਕੇ ਲੈ ਫੜ ਕੇ ਇਹਨਾਂ ਨੂੰ ਰੇਪ ਕੀਤਾ ਇਹਨਾਂ ਨੇ। ਖੈਰ ਉਹ ਫਿਰ ਕਹਿਣ ਲੱਗੇ, ਮੇਰੀ ਬੀਵੀ ਕਹਿਣ ਲੱਗੇ ਇਹਨੂੰ ਰੋਟੀ ਪਾਣੀ ਦਿੱਤਾ ਕਰ, ਆਪਾਂ ਨੂੰ ਲਿਆਉਂਦੇ ਘਰੋਂ ਲਿਆਉਣਾ ਨੇ। ਉਹ ਵਿਚਾਰੀ ਦਾ ਪਤਾ ਨਹੀਂ ਕੌਣ ਆ, ਉਹ ਹਾਲੇ ਬੋਲ ਵੀ ਨਹੀਂ ਸਕਦੀ ਵਿਚਾਰੀ, ਇੰਨੀ ਸੱਟ ਦੀ ਮਾਰੀ ਇਹਦੇ। ਉਹ ਕਹਿੰਦੇ ਮੇਰੀ ਬੀਵੀ ਮਰ ਗਈ ਤੇ ਮੈਂ ਘਰ ਆ ਗਿਆ। ਮੈਂ 5-7 ਦਿਨਾਂ ਤੋਂ ਬਾਅਦ ਮੈਂ ਫਿਰ ਮੁੜ ਕੇ ਉਹ ਹਸਪਤਾਲ ਦੇ ਅੱਗੋਂ ਲੰਘਦੇ ਖਿਆਲ ਆਇਆ ਕਿ ਯਾਰ ਉਹ ਹਾਲੇ ਮੈਂ ਸੋਚ ਹੀ ਰਿਹਾ ਸੀਗਾ ਕਿ ਇਸ ਕੁੜੀ ਦੇ ਬਾਰੇ ਕੀ ਬਣਿਆ। ਤੇ ਜਦੋਂ ਕੰਪਾਊਂਡਰ ਬਾਹਰ ਆ ਗਿਆ, ਕਹਿਣ ਲੱਗਾ ਯਾਰ ਤੁਹਾਡਾ ਮਰੀਜ਼ਾ ਜਿਹੜੀ ਤੁਹਾਡੀ ਹੈ ਨਾ, ਉਹ ਅਸੀਂ ਦਾਖਲ ਕੀਤੀ ਸੀ, ਉਹ ਫਾਰਗ ਕਰਦੀ ਨੂੰ ਲੈ ਜਾਓ। ਉਹ ਤੋਂ ਵਿਚਾਰੀ ਮੈਂ ਤਾਂ ਲੈ ਗਿਆ, ਮੇਰੀ ਪਤਨੀ ਸੀ, ਉਹ ਤੋਂ ਕੋਈ ਹੋਰ ਪਤਾ ਨਹੀਂ ਕੌਣ ਸੀ। ਫਿਰ ਸੋਚਿਆ ਯਾਰ ਪੁੱਛਾਂ ਸੀ ਕੌਣ ਆ, ਤੂੰ ਕਿੱਥੋਂ ਆ, ਕੌਣ ਆ ਤੂੰ? ਉਹਨੇ ਦੱਸਿਆ, ਕਹਿਣ ਲੱਗੀ ਮੇਰੇ ਨਾਲ ਅਸਨਾ ਕਰਕੇ ਹੋਈ ਤੇ ਮੈਨੂੰ ਬੰਦਿਆਂ ਤੋਂ ਡਰ ਲੱਗਦਾ, ਮੈਨੂੰ ਕਿਤੇ ਲੈ ਚਲੋ, ਹਰ ਬੰਦੇ ਤੋਂ ਮੈਨੂੰ ਡਰ ਲੱਗਦਾ। ਕਹਿਣ ਲੱਗਾ ਮੈਂ ਇਹਨੂੰ ਘਰ ਲੈ ਆਂਦਾ। ਮੇਰੇ ਬਾਪੂ ਨੂੰ ਕਹਿਣ ਲੱਗੇ ਚੱਲ ਤੈਨੂੰ ਬਾਜ਼ਾਬ ਜਿਸ ਲੜਕੀਆਂ ਹੁੰਦੀਆਂ ਆਈਆਂ ਵਾਲਟਨ ਤੈਨੂੰ ਉੱਥੇ ਲੈ ਚੱਲਣਾ। ਉਹ ਵਾਲਟਨ ਲੈ ਆਇਆ। ਅੱਛਾ। ਵਾਲਟਨ ਦਾਖਲ ਕਰਾਇਆ, ਕਹਿਣ ਲੱਗੇ ਮੈਨੂੰ ਡਰ ਲੱਗਦਾ ਬੰਦਿਆਂ ਦੇ ਕੋਲੋਂ, ਚਾਚਾ ਜੀ ਮੈਨੂੰ ਨਾਲ ਲੈ ਚਲੋ। ਉਹ ਫਿਰ ਮੁੜ ਕੇ ਨਾਲ ਚਲੀ ਗਈ। ਉਹਨੂੰ ਕਿਹਾ ਕੁੜੀਏ 2 ਕੱਲ ਜਾਂ ਚਲੀ ਜਾ, ਤੂੰ ਸਾਨੂੰ ਨਾ ਫਸਾ ਇਸ ਵਾਸਤੇ ਕਿ ਸਾਨੂੰ ਕੈਦ ਦੀ ਸਜ਼ਾ ਹੋ ਜਾਏਗੀ ਕਿ ਤੂੰ ਅਗਵਾ ਕਰਕੇ ਲੜਕੀ ਰੱਖੀ ਆ, ਤੇ ਜਾਂ ਤੂੰ ਮੇਰੇ ਮੁੰਡੇ ਨਾਲ ਵਿਆਹ ਕਰ ਲੈ। ਅੱਛਾ। ਇਹਨਾਂ ਜੀ ਮੈਂ ਅਸੀਂ ਵਿਆਹ ਕਰ ਲਿਆ। ਇਹਦਾ ਅਜੀਤ ਕਿਰੋ ਦਾ ਨਾਂ ਹੈ। ਹੁਣ ਆਪ ਸਾਰੀ ਕਹਾਣੀ ਮੈਨੂੰ ਦੱਸ ਦਿੱਤੀ ਬੇਟਾ ਕਰਕੇ ਵੀ। ਕਹਿਣ ਲੱਗੇ ਇਹਨੇ ਉਹ ਕੁੜੀ ਹੁਣ ਕਹਿੰਦਾ ਜੀਤੋ ਇਹ ਤੂੰ ਨਾਲ ਜਾਣਾ, ਪ੍ਰਾਹੁਣੇ ਦੇ ਨਾਲ ਜਾਣਾ, ਤੇਰੇ ਮਾਂ-ਬਾਪ ਨੂੰ ਤੂੰ ਮਿਲਿਆ ਵੀ, ਫਿਰ ਮੁੜ ਕੇ ਆ ਜਾਵੀਂ, ਕਾਕਾ ਨਾਲ ਲੈ ਜਾ। ਉਹ ਕਹਿਣ ਲੱਗੀ ਜਾਣਾ। ਅੱਛਾ। ਮੈਂ ਕਿਹਾ ਜੀ ਮੈਂ ਇਸ ਵੇਲੇ ਚੱਲਿਆ ਹੈਗਾ ਵਾ ਲੁਧਿਆਣੇ ਜਾਣਾ ਵਾ, ਤੇ ਮੈਂ 4 ਦਿਨ ਤੋਂ ਬਾਅਦ ਤੁਸੀਂ ਤਿਆਰ ਹੋ ਜਾਇਓ। 4 ਦਿਨ ਤੋਂ ਬਾਅਦ ਵੀਜ਼ਾ ਸ਼ੀਜ਼ਾ ਲਵਾ ਛੱਡੋ, ਮੈਨੂੰ ਨਾ ਭੇਜ ਦਿਓ, ਭੇਜ ਦਾਂਗਾ, ਲੈ ਜਾਗਾ। ਲੇਕਿਨ ਮੈਂ ਆਪ ਖੁਦ ਸੋਚਿਆ ਕਿ ਮੈਂ ਕਿੱਥੇ ਲੈ ਕੇ ਜਾਣਾ, ਇਹਦੇ ਮਾਂ-ਬਾਪ ਕਿੱਥੇ ਹੈ? ਇਹਦੇ ਛੱਟਾ ਆ ਗਿਆ, ਇੰਜ ਕਰਕੇ ਕਣਕ ਦਾ ਛੱਟਾ ਆ ਗਿਆ, ਪਤਾ ਨਹੀਂ ਕਿੱਥੇ ਹੋਣੇ, ਕੀ ਹੋਣਾ। ਮੈਂ ਗਲਤ ਕਹਿ ਦਿੱਤਾ, ਨਹੀਂ ਕਬੂਲ ਕਰਦੇ, ਮੈਂ ਗਲਤ ਕਹਿ। ਫਿਰ ਮੈਂ ਕਿਹਾ ਯਾਰ ਇੱਕ ਜਾਨ ਬਚਦੀ, ਮੁਸਲਮਾਨ ਲੜਕੀ ਬਚਦੀ ਹੈਗੀ, ਤੇਰੀ ਭੈਣ ਆ ਬਚਦੀ ਹੈ, ਤੇ ਨਾਲ ਲੈ ਚੱਲ ਕੀ ਅਰਜ਼। ਆਖਿਰ ਕਿਤੇ ਨਾ ਕਿਤੇ ਮਾਂ-ਬਾਪ ਹੋਣ ਤੇ ਮੈਂ ਅਖਬਾਰ 'ਚ ਦੇ ਦਿਆਂਗਾ ਕਿ ਇੱਕ ਲੜਕੀ ਇਸ ਤਰ੍ਹਾਂ ਕਰਕੇ ਫਲਾ ਪਿੰਡ ਦੀ ਰਹਿਣ ਵਾਲੀ ਸੀ, ਉਹ ਸਾਡੇ ਕੋਲ ਆ ਕੇ ਲੈ ਜਾਓ, ਲੈ ਜਾਣਗੇ। ਇਸ ਮੇਰੀ ਸੋਚ ਨੇ ਹੌਸਲਾ ਦਿੱਤਾ। ਮੈਂ ਕਿਹਾ ਮੁੜ ਕੇ ਮੈਂ ਆ ਜਾਣਾ ਹੈਗਾ ਤੇ ਤੁਸੀਂ ਲਵਾ ਛੱਡੋ। ਠੀਕ ਕੱਲ ਕੇ ਮੇਰਾ ਚਾਚੇ ਦਾ ਪੁੱਤ ਜਿਹੜਾ ਉਹ ਐਮਬੈਸੀ 'ਚ ਹੈਗਾ, ਤਾਂ ਕਿ ਉੱਥੇ ਐਮਬੈਸੀ ਉਹ ਅੱਜ ਕੱਲ੍ਹ ਹੀ ਲਵਾ ਦੇਗਾ। ਮੈਂ ਠੀਕ ਹੈ। ਮੈਂ 4-5 ਦਿਨ ਜਿਹੜੇ ਕਰਨੇ ਸੀਗੇ, ਲੇਕਿਨ ਮੇਰੇ ਜ਼ਿਹਨ 'ਚ ਇਹ ਗੱਲ ਰਹੀ ਕਿ ਯਾਰ ਮੈਂ ਇਹ ਕੀ ਕਰਨ ਲੱਗਾ ਵਾਂ। ਮੈਂ ਇਕੱਲਾ ਆਇਆ ਵਾਂ, 2 ਜਣੇ ਦਿੱਤੇ, ਮੇਰੇ ਮਾਂ-ਬਾਪ ਮੈਨੂੰ ਕੀ ਕਹਿਣਗੇ, ਲੋਕੀ ਮੈਨੂੰ ਕੀ ਕਹਿਣਗੇ। ਤੇ 4 ਦਿਨ ਤੋਂ ਬਾਅਦ ਮੈਂ ਫਿਰ ਮੁੜ ਕੇ ਵਾਪਸ ਗਿਆ। ਮੈਂ ਕਿਹਾ ਚੱਲ ਵੀ ਚਲੀਏ। ਅੱਛਾ। ਇਸ ਵਾਸਤੇ ਹਾਲੇ ਮੈਂ ਰਾਹ ਦੇ ਵਿੱਚ ਸੀਗਾ ਤੇ ਜਦੋਂ ਇੱਕ ਬੰਦਾ ਮੈਨੂੰ ਮਿਲਿਆ, ਕਹਿਣ ਲੱਗਾ ਤੁਸੀਂ ਬਲਵਿੰਦਰ ਸਿੰਘ ਦੇ ਮਹਿਮਾਨ ਹੋ ਜਿਹੜੇ ਪਾਕਿਸਤਾਨ 'ਚ? ਮੈਂ ਕਿਹਾ ਹਾਂਜੀ। ਹੁਣ ਕਿੱਦਾਂ ਆਏ ਸੀ? ਮੈਂ ਕਿਹਾ ਜੀ ਉਹ ਜੀਤੋ ਨੇ ਨਾਲ ਜਾਣਾ ਸੀ ਮੇਰੇ ਨਾਲ। ਕਹਿਣ ਲੱਗੇ ਜੀ ਰਾਤੀ ਜੀਤੋ ਦੇਹਾਂਤ ਹੋ ਗਿਆ, ਫੌਤ ਹੋ ਗਿਆ। ਪਤਾ ਨਹੀਂ ਉਹ ਕਿਹੜੇ ਖੁਸ਼ੀ ਕਿਹੜੇ ਸਦਮੇ 'ਚ, ਪਤਾ ਨਹੀਂ ਕੀ ਜੀ ਕੀ ਹੋਈ, ਉਹਦੇ ਨਾਲ ਬਣੀ ਕੀ।
ਕੀ ਸੋਚਦੀ ਸੀ ਉਹ? ਕਿਹੜੀ ਇਹ ਸੋਚਾਂ ਦੇ ਕੰਜਰ ਮੈਨੂੰ ਲੈਣ ਵਾਸਤੇ ਆ ਗਿਆ ਪਾਕਿਸਤਾਨ ਚੋਂ। ਹਾਂ ਹਾਂ ਇਹ ਕੰਜਰ ਬਗੈਰਤ ਮੁਸਲਮਾਨ ਹਾਂ ਇਹ ਲੈ ਗਿਆ। ਮੈਂ ਇੱਥੇ ਰਹਿ ਕੇ ਤੇ ਉੱਥੇ ਚਲਾ ਗਿਆ। ਹਾਂ ਹਾਂ ਪਤਾ ਨਹੀਂ ਮੈਂ ਕੀ ਸੋਚਦਾ ਉੱਥੇ ਵਾਪਸ ਆ ਗਿਆ। ਹਾਂ ਔਰ ਸਾਰਾ ਸਫ਼ਰ ਮੇਰਾ ਜਿਹੜਾ ਸੀ ਨਾ ਵਾਪਸੀ ਦਾ, ਹਾਂ ਇਤਨਾ ਜ਼ਿਆਦਾ ਮੈਨੂੰ ਹੌਂਟ ਕੀਤਾ ਉਹਨੇ। ਹਾਂ ਮੈਂ ਆ ਕੇ ਕਦੇ ਮੈਂ ਰੋਣਾ ਸ਼ੁਰੂ ਕਰ ਦਿਆਂ, ਕਦੇ ਮੈਂ ਕਹਾਂ ਕਿ ਨਹੀਂ ਨਹੀਂ ਇਹ ਹੋਣੀ ਸੀ ਇੱਦਾਂ। ਹੋਣੀ ਸੀ ਲੇਕਿਨ ਦੁੱਖ ਵੀ ਨਾ ਆਇਆ। ਬਹੁਤ ਇਹ ਛੋਟੇ ਛੋਟੇ ਇਹਨਾਂ ਗੱਲਾਂ ਨੂੰ ਕੌਣ ਮੈਨੂੰ ਦੱਸੋ, ਹੈ ਕਿਸੇ ਨਿਸਾਬ ਦੇ ਵਿੱਚ ਇਹ ਗੱਲਾਂ? ਕੌਣ ਕਿਸੇ ਸਿਲੇਬਸ ਨਹੀਂ, ਕਿਸੇ ਸਿਲੇਬਸ 'ਚ ਨਹੀਂ। ਨਾ ਉਹ ਸਾਨੂੰ ਦੱਸਦੇ ਨਾ। ਦਾਨਿਸਤਾ ਉਹ ਸਿਲੇਬਸ ਤੋਂ ਦੂਰ ਰੱਖਿਆ ਗਿਆ ਵਾ, ਜਿਹੜਾ ਸਾਡਾ ਆਪਣਾ ਸਿਲੇਬਸ। ਜਿਹੜਾ ਸਾਡਾ ਆਪਣਾ ਸਿਲੇਬਸ ਹੈ, ਹਾਂ ਸਾਡੀ ਸਕਾਫਤ ਹੈ, ਸਾਡੀ ਤਹਿਜ਼ੀਬ ਹੈ, ਸਾਡਾ ਰਿਵਾਜ ਹੈ, ਦੁੱਖ ਤੇ ਸਾਡਾ ਸੁੱਖ ਹੈ। ਸਮਾਜ ਹੈ। ਹਾਂ ਤੁਸੀਂ ਸਮਾਜ ਨੂੰ ਕਿੱਦਾਂ ਕੱਟ ਦਿਓਗੇ ਮੈਨੂੰ ਤੁਸੀਂ ਦੱਸੋ? ਹਾਂ ਨਹੀਂ ਕੱਟਿਆ ਜਾ ਸਕਦਾ ਨਾ ਇਹਦੇ 'ਚ। ਲੇਕਿਨ ਇਹ 'ਚ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੇ ਬਾਅਦ 'ਚ ਸਾਡੇ ਤੇ ਇਤਰਾਜ਼ ਮੇਰੇ ਤੇ ਲੱਗੇ, ਉਹ ਮੇਰੇ ਸਫ਼ਰਨਾਮੇ ਦੇ ਵਿੱਚ ਵੀ ਹੈਗੇ ਇਤਰਾਜ਼ਾਤ ਦੇ। ਤੁਸੀਂ ਹੁਣ ਆਪਣੀਆਂ ਕਿਤਾਬਾਂ ਦਾ ਦੱਸੋ ਵੀ ਕਿਹੜੀਆਂ ਕਿਤਾਬਾਂ ਤੁਹਾਡੀਆਂ ਆ ਚੁੱਕੀਆਂ? ਮੈਂ ਤੁਹਾਨੂੰ ਦੱਸ ਦਿੰਦਾ, ਇੱਥੇ ਪਈਆਂ ਹੈਗੀਆਂ ਵਾ, ਮੈਂ ਦਿਖਾ ਦਿੰਦਾ ਤੁਹਾਨੂੰ। ਠੀਕ, ਪਹਿਲੇ ਸਭ ਤੋਂ ਕਿਹੜੀ ਆਈ ਸੀ? ਸਭ ਤੋਂ ਪਹਿਲਾਂ ਜੀ ਆਪਣੇ ਕੱਚ ਦੀ ਗੁੱਡੀ ਮੇਰੇ ਕਹਾਣੀ ਦਾ ਕੱਚ ਦੀ ਮਜਮੂਆ। ਗੁੱਡੀ ਤੁਹਾਡੇ ਅਫਸਾਨੇ ਕਹਾਣੀਆਂ ਦਾ ਮਜਮੂਆ। ਪਹਿਲਾਂ। ਇਹ ਕਦੋਂ ਛਪੀ? ਇਹ ਬਾੜ ਦੇ ਛਪੇ। ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ 80 ਦੀ ਦਹਾਈ ਦੇ ਵਿੱਚ ਫਿਰ ਮੇਰਾ ਦੂਜਾ ਬਟਵਾਰਾ। 80 ਦੀ ਇੱਕ ਤਾਂ ਅਸੀਂ ਮਾਈਗ੍ਰੇਟ ਹੋ ਗਏ, ਇੱਕ ਮੈਂ ਹਰ ਰੋਜ਼ ਮਰਦਾ ਹਰ ਰੋਜ਼ ਜ਼ਿੰਦਾ ਹੁੰਦਾ। ਇਸ ਬਟਵਾਰਾ ਮੇਰਾ ਹਰ ਰੋਜ਼ ਬਟਵਾਰਾ। ਉਹ ਤੇ ਬਟਵਾਰਾ। ਉਸ ਤੋਂ ਇਸ ਤੋਂ ਬਾਅਦ ਬਾਅਦ ਫਿਰ ਮੈਂ, ਕਿਉਂਕਿ ਅਖਬਾਰ ਬੰਦ ਹੋ ਗਿਆ, ਸਾਡਾ ਨਵਾਜ਼ ਸਾਹਿਬ ਨੇ ਬੰਦ ਕਰਤਾ, ਹਾਂ ਮੈਂ ਫਾਰਗ ਹੋ ਗਿਆ। ਹਾਂ ਫਿਰ ਮੈਂ ਯੂਨੀਵਰਸਿਟੀ ਦਾ ਰੁਖ ਕੀਤਾ। ਹਾਂ ਮੈਂ ਤਾਲੀਮ ਦੇ ਬਾਰੇ ਮੁਖਤਸਰ ਦੱਸ ਦਿੰਦਾ। ਹਾਂ 10ਵੀਂ ਮੈਂ ਤਾਂ ਉੱਥੇ ਪਾਸ ਕੀਤੀ ਨਕੋਦਰ। ਨਕੋਦਰ। ਹਾਂ ਉੱਥੋਂ ਆ ਕੇ ਲਾਹੌਰ ਆਏ, ਆ ਕੇ ਕਿਹਾ ਸਰਟੀਫਿਕੇਟ ਸਾਡੇ ਕਹਿੰਦੇ ਰੋਲ ਨੰਬਰ। ਮੈਂ ਕਿਹੜਾ ਰੋਲ ਨੰਬਰ ਜੀ? ਅਸੀਂ ਜਾਨਾਂ ਬਚਾ ਕੇ ਆ ਗਏ, ਤੂੰ ਰੋਲ ਨੰਬਰ ਦੀ ਗੱਲ ਕਰਦੇ। ਕਹਿਣ ਲੱਗੇ ਕਿੱਥੇ? ਮੈਂ ਕਿਸੇ ਮੈਂ ਕਿ ਨਕੋਦਰ। ਉਹਨਾਂ ਰਜਿਸਟਰ ਕੱਢਿਆ, ਆਰਡਰ ਵੱਡਾ ਰਜਿਸਟਰ ਕੱਢਿਆ, ਕੱਢਿਆ ਕਿ ਨਾ ਕੀ ਤਰ੍ਹਾਂ ਫਲਾਂ ਵੱਲ ਦਾ ਔਖਾ ਕਰਦੇ ਨੰਬਰ ਮਿਲਿਆ। ਉਹਨਾਂ ਕਿਹਾ ਜੀ ਸਾਡੀ ਪਾਲਿਸੀ ਇਹ ਆ ਕਿ ਜਿਨ੍ਹਾਂ ਲੋਕਾਂ ਨੂੰ ਰੋਲ ਨੰਬਰ ਜਾਰੀ ਹੋ ਚੁੱਕੇ ਆ ਉਹ ਸਾਰੇ ਪਾਸ ਆ। ਅੱਛਾ ਠੀਕ। ਪਰਚੇ ਦਾ ਪਤਾ ਨਹੀਂ ਕਿੱਥੇ ਚੱਲੇਗਾ। ਹਾਂ, ਹਾਂ। ਪਰਚੇ ਅਸੀਂ ਕਿੱਥੇ ਸੀ? ਨਕੋਦਰ ਅਸੀਂ ਪਰਚੇ ਦਿੱਤੇ, ਜਲੰਧਰ ਅਸੀਂ ਪਰਚੇ ਦਿੱਤੇ, ਕਰਦਿਆਂ ਕਰਾਉਂਦੇ ਕੋਈ ਪਤਾ ਨਹੀਂ ਚੱਲੇ। ਉਹਨਾਂ ਫਿਰ ਇੱਕ ਕ੍ਰਾਈਟੇਰੀਆ ਬਣਾ ਲਿਆ, ਸਾਰੇ ਜਿਹੜੇ ਸਾਰੇ ਪਾਸ ਕਰ 10ਵੀਂ ਹੋ ਗਈ। 10ਵੀਂ ਸਾਲ ਅੱਛਾ। ਉੱਥੋਂ ਪਾਸ ਕੀਤੇ। ਆ ਕੇ ਨੌਕਰੀ ਇੱਥੇ ਕੀਤੀ, ਮੁਲਤਾਨ ਆ ਗਿਆ। ਕੁਛ ਮੈਂ ਬੂਰੇ ਵਾਲੇ ਅਸੀਂ ਠਹਿਰੇ। ਹਾਂ ਮੇਰੇ ਵਾਲੇ ਸਾਹਿਬ ਜਿਹੜੇ ਸੀ ਬੂਰੇ ਵਾਲੇ ਟੈਕਸਟਾਈਲ ਮਿਲ ਦੇ 'ਚ ਇੱਕ ਸਕੂਲ ਸੀ, ਉੱਥੇ ਆ ਕੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਰੋਜ਼ਗਾਰ ਦਾ ਕੋਈ ਮਸਲਾ ਬਣ ਗਿਆ। ਅਸੀਂ ਮੈਂ ਮੇਰੇ ਬੜੇ ਭਾਈ ਅਸੀਂ ਇੱਥੇ ਆ ਕੇ ਨੌਕਰੀ ਕਰ ਲਈ। ਫਿਰ ਐਫਏ ਕਿੱਥੇ? ਲੇਕਿਨ ਨੌਕਰੀ ਜਿਹੜੀ ਅਸੀਂ ਕੀਤੀ, ਇੱਥੇ ਦੀ ਬਦਮਾਸ਼ੀ ਜਿਹੜੀ ਸੀ ਸ਼ੁਰੂ ਹੋ ਗਈ। ਸਾਡੇ ਵਾਲਿਦ ਸਾਹਿਬ ਨੇ ਸਾਡੀ 4 ਮਰਬੇ ਜ਼ਮੀਨ ਸੀ। ਅੱਛਾ ਸਕੂਲ ਦੇ ਮਾਸਟਰ ਸਨ ਤੇ 17 ਰੁਪਏ ਤਨਖਾਹ ਸੀ। ਅੱਛਾ 17 ਰੁਪਏ ਤਨਖਾਹ ਸੀ। 4 ਮਰਬੇ ਜ਼ਮੀਨ ਸੀ। 2 ਮਰਬੇ ਮੌਲੂਸੀ ਸਨ, 2 ਮਰਬੇ ਸਾਡੇ ਬਾਜੀ ਖੁਦ ਸੀ। 4 ਮਰਬੇ ਇੱਥੇ ਆ ਕੇ ਕਲੇਮ ਦਾਖਲ ਕਰਾਇਆ। ਪਟਵਾਰੀ ਸਾਹਿਬ ਨੇ ਕਿਹਾ ਮੁਨਸ਼ੀ ਜੀ ਤੁਹਾਡਾ ਕਲੇਮ ਮਨਜ਼ੂਰ ਹੋ ਕੇ ਆ ਗਿਆ, ਲੈ ਜਾਓ। ਅੱਬਾ ਜੀ ਲੈਣ ਵਾਸਤੇ ਗਏ ਉੱਥੇ ਜਾ ਕੇ, ਜਦੋਂ ਫਾਰਮ ਲੈ ਕੇ ਵਾਪਸ ਆਉਣ ਲੱਗੇ ਕਹਿੰਦੇ ਮੁਨਸ਼ੀ ਜੀ 5 ਰੁਪਏ ਦੇ ਦਿਓ। ਉਹਨਾਂ ਕਿਹਾ ਕਾਹਦਾ? ਇਹ ਜੀ ਸਾਡਾ ਮਿਹਨਤਾਨਾ। ਕਹਿਣ ਲੱਗੇ ਜੀ ਸਾਰੀ ਜ਼ਿੰਦਗੀ ਨਾਮਾ ਰਿਸ਼ਵਤ ਲਈ ਹੈ, ਨਾ ਦਿੱਤੀ। ਆ ਲਓ ਕਾਗਜ਼ ਲੈ ਲੈ, ਕਲੇਮ ਫੜ। ਕਲੇਮ ਫਾਰਮ ਦੇ ਦਿੱਤੇ, ਹਾਂ ਦੇ ਕੇ ਆ ਗਏ। ਅਸੀਂ 4 ਮਰਬੇ ਤੋਂ ਅੱਜ ਮਹਿਰੂਮ। ਅਸੀਂ ਫੈਸਲਾ ਕਰ ਲਿਆ ਦੋਹਾਂ ਭਰਾਵਾਂ ਨੇ, ਨਾ ਰਿਸ਼ਵਤ ਲੈਣੀ ਨਾ ਦੇਣੀ। ਹਾਂ ਨਹੀਂ ਇੰਨਾ ਵੱਡਾ ਕੁਰਬਾਨੀ ਦੇਣ ਦੇ ਬਾਵਜੂਦ ਅਸੀਂ ਛੱਡ ਨਹੀਂ ਕੀਤਾ ਕੰਮ। ਵਰਨਾ ਅਖਬਾਰ ਨਵੀਸਾਂ ਦੇ ਘਰਾਂ 4-4 ਕਨਾਲ ਦੀਆਂ ਕੋਠੀਆਂ, ਛੋਟੇ ਛੋਟਿਆਂ ਦੇ ਛੋਟੇ ਜਿਹੜੇ ਮੁੰਡੇ ਸਿੱਖਦੇ ਹੁੰਦੇ ਸੀ ਨਾ ਸਾਡੇ ਕੋਲ ਕੰਮ ਆ ਕੇ, ਅੱਜ ਕੱਲ੍ਹ ਚੀਫ ਐਡੀਟਰ ਬਣੇ ਬੈਠੇ। ਇਸੇ ਤਰ੍ਹਾਂ ਅੱਜ ਕੱਲ੍ਹ ਚੀਫ ਐਡੀਟਰ। ਉਹ ਮੈਂ ਆ ਕੇ ਇੱਥੇ ਪਹਿਲਾਂ ਨੌਕਰੀ ਕੀਤੀ। ਮੈਂ ਆ ਕੇ ਸਭ ਤੋਂ ਪਹਿਲਾਂ ਬਹਾਲੀ ਆਦੇ 'ਚ ਉੱਥੇ ਕਲੇਮ ਵੇਚਣੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਫਾਰਮ ਵੇਚਣੇ ਸ਼ੁਰੂ ਕਰ ਦਿੱਤੇ। ਮੈਂ ਕਿਹਾ ਇੱਥੇ ਮੈਂ ਨਹੀਂ ਕੰਮ ਕਰ ਸਕਦਾ। ਅਜੀ ਸਾਹਿਬ ਨੂੰ 5 ਰੁਪਏ ਰੋਜ਼ ਦੇ ਦੇਣੇ ਹੁੰਦੇ। ਮੈਂ ਕਿਹਾ ਮੈਂ ਨਹੀਂ ਕਰ ਸਕਦਾ। ਮੁਸੀਬਤ ਦਿੱਤਾ। ਫਿਰ ਮੈਂ ਕੈਨਾਲ ਡਿਪਾਰਟਮੈਂਟ ਚਲਾ ਗਿਆ। ਉੱਥੇ ਅੱਖਾਂ ਪਹਾੜ ਜ਼ਿਮੀਂਦਾਰਾਂ ਨੇ ਕੱਢਣੇ ਤੋਂ ਦਿਖਾਉਣਾ ਇੱਥੇ ਕਾਗਜ਼ਾਂ 'ਤੇ ਪੈਸੇ ਇੰਨੇ ਲੱਖ ਰੁਪਈਆ ਭਲਾਈ ਤੇ ਲੱਗਾ, ਉਹ ਵੀ ਫੰਡ ਲੈਣਾ। ਮੈਂ ਕਿਹਾ ਮੈਂ ਨਹੀਂ ਕੰਮ ਕਰਨਾ। ਮੈਂ ਚਲਾ ਗਿਆ ਉਹਦੇ 'ਚ ਟੈਲੀਫੋਨ ਐਕਸਚੇਂਜ, ਉੱਥੇ ਕਾਲਾ ਮਿਲਾ ਕੇ ਪੈਸੇ ਜੇਬ 'ਚ ਪਾਈ ਜਾ ਰਿਹਾ। ਮੈਂ ਕਿਹਾ ਮੈਂ ਇਹ ਨਹੀਂ ਕੰਮ ਕਰਨਾ। ਆਖਰ ਜਾ ਕੇ ਮੈਂ ਫੂਡ ਡਿਪਾਰਟਮੈਂਟ ਚਲਾ ਗਿਆ। ਉੱਥੇ ਆ ਕੇ ਕਲਰਕੀ ਕੀਤੀ। ਮੈਨੂੰ ਪ੍ਰੋਫੈਸਰ ਅਸਦੀਕੀ ਸਾਹਿਬ ਕੇ ਇੱਕ ਦਫਾ ਆਏ ਮੇਰੇ को,
ਡਾਕਟਰ ਅਰਸ਼ ਸਦੀਕੀ। ਅਸਲ ਜੀ ਉਹ ਰਜਿਸਟਰਾਰ ਵੀ ਰਹੇ, ਮੇਰੇ ਗਾਈਡ ਵੀ ਰਹੇ। ਅੱਛਾ ਖੈਰ ਉਹ ਮੈਂ ਇੱਥੋਂ ਆ ਕੇ मुंशी फाजल ਕੀਤਾ ਪਹਿਲਾਂ, ਫਿਰ ਮੁਨਸ਼ੀ ਫਾਜ਼ਲ अंग्रेजी इम्तिहान तैयार हो गया, फिर अंग्रेजी सिर्फ कला अंग्रेजी इम्तिहान फिर BA हो गया। फिर मैं 71 ਦੇ ਵਿੱਚ ਫਿਰ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਪਹਿਲੀ ਦਫਾ ਉਹਨਾਂ ਨੇ ਪੰਜਾਬੀ ਕੀਤਾ। ਮੈਂ ਉਹਨਾਂ ਸ਼ਾਮਲ ਸੀ, ਮੈਂ MA ਪੰਜਾਬੀ ਕਰ ਲਿਆ। MA ਪੰਜਾਬੀ ਕਰਨ ਤੋਂ ਬਾਅਦ ਮੈਨੂੰ ਪ੍ਰਮੋਸ਼ਨ ਹੋ ਗਈ, ਮੈਂ ਉਹ ਛੱਡ ਕੇ ਮੈਂ ਅਖਬਾਰ ਚਲਾ ਗਿਆ। ਉੱਥੇ ਜਾ ਕੇ ਮੈਂ ਸੀਨੀਅਰ ਐਡੀਟਰ ਬਣ ਗਿਆ। ਉਹ ਫਿਰ ਕਿਹੜੇ ਅਖਬਾਰ ਦੇ ਤੁਸੀਂ ਬਣੇ? ਹੈ ਸੀਨੀਅਰ ਐਡੀਟਰ ਅਖਬਾਰ ਕਿਹੜਾ ਸੀ? ਰੋਜ਼ਨਾਮਾ ਰੋਜ਼ ਤੇ ਪਾਕਿਸਤਾਨ ਟਾਈਮ। ਪਾਕਿਸਤਾਨ ਟਾਈਮ ਇਕੱਠਾ ਹੀ ਸੀ। ਅੱਛਾ, ਇਹ ਫਿਰ ਤੁਸੀਂ ਯੂਨੀਵਰਸਿਟੀ ਦੇ ਵਿੱਚ ਵੀ ਨੌਕਰੀ ਮੈਂ ਇੱਥੇ ਮੈਨੂੰ ਡਾਕਟਰ ਅਨਵਾਰ ਸਾਹਿਬ ਮਿਲ ਗਏ। ਡਾਕਟਰ ਅਨਵਾਰ ਅਹਿਮਦ ਸਾਹਿਬ ਉਰਦੂ ਵਾਲੇ, ਉਰਦੂ ਦੀ ਬੜਾ ਡੀਨ ਵੀ ਰਹੇ ਨੇ, ਬਹੁਤ ਬੜਾ ਨਾਂ ਹੈ। ਮੈਂ ਉਹਨਾਂ ਨੂੰ ਕਿਤਾਬ ਕੋਈ ਲੈਣੀ ਸੀ, ਮੈਂ ਲਿਖਣਾ ਸੀਗਾ। ਇਹ ਮੇਰੇ ਕੋਲ ਖਬਰ ਲੈ ਕੇ ਆਉਂਦੇ ਹੁੰਦੇ ਸੀਗੇ ਆਪਣੇ ਇੱਥੇ ਕੋਈ ਸੰਗਤ ਵੰਗਤ ਸੀਗੀ ਇਹਨਾਂ ਦੀ ਆਪਣੀ ਜੀ ਅਦਬੀ ਤਨਜ਼ੀਮ ਸੀਗੀ, ਅਕੈਡਮੀ ਸੀਗੀ, ਉਹਦੀ ਖਬਰ ਮੇਰੇ ਕੋਲ ਲੈ ਕੇ ਆਉਣਾ, ਉਹਦੀ ਕਾਰਵਾਈ ਲੈ ਕੇ ਆਉਣਾ ਛਾਪਣ ਵਾਸਤੇ। ਮੇਰੀ ਦੋਸਤ ਸੀ ਤੇ ਮੈਂ ਜਦ ਅਖਬਾਰ ਬੰਦ ਹੋਇਆ ਤਾਂ ਮੈਂ ਕਿਹਾ ਮੈਨੂੰ ਫਲਾਣਾ ਕਿਤਾਬ ਚਾਹੀਦੀ। ਕਹਿਣ ਲੱਗੇ ਮੈਂ ਤਾਂ ਯੂਨੀਵਰਸਿਟੀ ਆ। ਅੱਛਾ, ਮੈਂ ਯੂਨੀਵਰਸਿਟੀ ਚਲਾ ਗਿਆ। ਉਸ ਵੇਲੇ ਅਰਸ਼ ਸਾਹਿਬ ਯੂਨੀਵਰਸਿਟੀ ਹਾਲੇ ਗਿਆ ਹੀ ਸੀਗੇ। ਗਿਆ ਤੇ ਮੈਨੂੰ ਅਰਸ਼ ਸਾਹਿਬ ਕਹਿਣ ਲੱਗੇ ਕੀ ਗੱਲ, ਮੈਂ ਕਿਤਾਬ ਇੱਕ ਚਾਹੀਦੀ ਹੈ। ਅਨਵਾਰ ਸਾਹਿਬ ਕੋਲ ਲੈ ਗਿਆ, ਮੈਨੂੰ ਜਾ ਕੇ ਚਾਹ ਸ਼ਾਹ ਪੀਤੀ, ਕਾਫੀ ਪੜਾਈ ਉਹਨਾਂ ਮੈਨੂੰ। ਤੇ ਕਹਿਣ ਲੱਗੇ ਕਿਹੜੀ ਕਿਤਾਬ? ਮੈਂ ਫਲਾਂ ਕਿਤਾਬ। ਉਹ ਲਾਇਬ੍ਰੇਰੀਅਨ ਆ ਕੇ ਕਹਿਣ ਲੱਗਾ ਜੀ ਜਿਹੜਾ ਫਲਾਂ ਜਗ੍ਹਾ ਤੋਂ ਅਤੀਆ ਆਇਆ ਸੀ ਨਾ ਆਪਾਂ ਨੂੰ, ਉਹ ਕਿਤਾਬਾਂ ਨੂੰ ਸੇਂਕ ਲੱਗ ਗਈ ਆ। ਅੱਛਾ, ਉਹ ਪੜ੍ਹੀਆਂ ਨਹੀਂ ਜਾਂਦੀਆਂ। ਅੱਛਾ, ਤੇ ਮੈਨੂੰ ਕਹਿੰਦਾ ਚੋਈ ਸਾਹਿਬ ਪਲੀਜ਼ ਤੁਸੀਂ ਗੁਰਮੁਖੀ ਜਾਣਦੇ ਦੇਖੋ ਤੇ ਕੀ ਆ, ਕਿਹੜੀਆਂ ਵਾ ਇਹ। ਉਹ ਮੈਂ ਦੇਖਿਆ ਤਾਂ ਉਹਦੇ ਖਾਜਾ ਫਰੀਦ ਗੁਲਾਮ ਫਰੀਦ ਦੀ ਕਲਾਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੀਗਾ, ਉਹਨਾਂ ਨੇ ਪੰਜਾਬੀ ਕਲਾਮ ਸਰਾਇਕੀ ਕਲਾਮ ਉਹ ਛਾਪਿਆ ਸੀ। ਉਹਦੇ ਨਾਲ ਕਾਲ ਸਿੰਘ ਬੇਦੀ ਨੇ 5 ਆਰਟੀਕਲ ਸੀਗੇ। ਅੱਛਾ, ਖਾਜਾ ਸਾਹਿਬ ਦੇ ਬਾਰੇ। ਤੇ ਮੈਂ ਇਹਨਾਂ ਕਹਿੰਦਾ, ਮੈਂ ਕਹਿੰਦਾ ਡਾਕਟਰ ਸਾਹਿਬ ਇਹ ਮੈਂ ਲੱਗ ਸਕਦੇ ਹਾਂ ਜਾਂ ਮੈਂ ਤਰਜਮਾ ਕਰਦੇ ਹਾਂ? ਕਹਿੰਦੇ ਤਰਜਮਾ ਕਰਦੇ ਉਰਦੂ 'ਚ। ਮੈਂ ਤਰਜਮਾ ਕੀਤਾ ਤੇ ਕਹਿਣ ਲੱਗੇ ਯਾਰ ਇਹ ਛਾਪ ਨਾ ਦਈਏ। ਮੈਂ ਛਾਪ ਦਿਓ ਜੀ। ਅਹਿਮ ਚੀਜ਼ ਸੀ। ਕਹਿੰਦੇ ਛਾਪ ਦਿਓ। ਮੈਂ ਕਿਹਾ ਜੀ ਮੈਨੂੰ ਕੋਈ ਮਜ਼ਦੂਰੀ ਵੀ ਮੇਰੀ ਕਰ ਦਿਓ। ਕਹਿੰਦੇ ਉਹ ਇਜਾਜ਼ੀਆ ਥੋੜਾ ਤੁਹਾਨੂੰ ਦੇ ਦਿੰਦੇ ਸੀ। ਉਹਨਾਂ ਨੇ 5000 ਰੁਪਏ ਦਿੱਤਾ। ਮੈਨੂੰ ਕੋਈ ਆਸਰਾ ਹੋ ਗਿਆ ਥੋੜਾ ਜਿਹਾ। ਤੇ ਉਹ ਜਦੋਂ VC ਦੇ ਕੋਲ ਗਿਆ ਨਾ ਕਿ ਛਾਪਣੀ ਆ ਗਈ ਯੂਨੀਵਰਸਿਟੀ ਨੇ ਇਹਦੀ ਬਾਈਫਰਕੇਸ਼ਨ ਇੰਨੇ ਪੈਸੇ ਖਰਚ ਹੋਣੇ ਆ ਇਹ ਸੀ। ਉਹਨੇ ਪੁੱਛਿਆ ਇਹ ਕੀ ਹੈ? ਉਹਨੂੰ ਅਨਵਾਰ ਨੇ ਦੱਸਿਆ ਜੀ ਕਿ ਇੱਕ ਬੜੇ ਅੱਛੇ ਸਾਡੇ ਦੋਸਤ ਨੇ, ਉਹ 3 4 5 6 ਜ਼ਬਾਨਾਂ ਜਾਣਦੇ ਵੀ ਉਹਨਾਂ ਨੇ ਤਰਜਮਾ ਕੀਤਾ ਇਸ ਕਿਤਾਬ ਦਾ, ਕਿਤਾਬ ਦਾ ਤਰਜਮਾ ਕੀਤਾ। ਕਹਿੰਦੇ ਯਾਰ ਉਹਨੂੰ ਆਪਣੇ ਸ਼ੋਬੇ 'ਚ ਲਿਆ, ਸਰਾਇਕੀ 'ਚ ਲਿਆ ਉਹਨੇ। ਅੱਛਾ, ਬਸ ਉੱਥੋਂ ਕੰਮ ਸ਼ੁਰੂ ਹੋ ਗਿਆ। ਉਹ ਮੈਨੂੰ ਕਹਿੰਦੇ ਯਾਰ ਤੂੰ ਸਾਡੇ ਕੋਲ ਅੱਜ ਨੌਕਰੀ ਨਹੀਂ ਕਰਨੀ? ਮੈਂ ਨੌਕਰੀ ਕਰਾ ਦਿਓ। ਬਸ ਮੇਰੀ ਨੌਕਰੀ ਹੋ ਗਈ। ਮੈਂ ਉੱਥੇ ਨੌਕਰੀ ਉੱਥੇ ਰਹਿ ਕੇ ਫਿਰ ਮੈਂ MPhil ਕੀਤਾ। MPhil ਵਾਸਤੇ ਡਾਕਟਰ ਅਨਵਾਰ ਮੇਰੇ ਗਾਈਡ ਸੀਗੇ। ਅੱਛਾ, ਫਿਰ ਮੈਂ PhD ਕੀਤਾ ਓਪਨ ਯੂਨੀਵਰਸਿਟੀ 'ਚ। ਅੱਛਾ, ਉੱਥੇ ਮੇਰੇ ਇੱਕ ਦੋਸਤ ਸੇ, ਬਲਕਿ ਮੈਨੂੰ ਉਹਨਾਂ ਨੂੰ ਪੜ੍ਹ ਕੇ ਤੇ ਉਹਨਾਂ ਨੇ PhD ਕੀਤਾ ਸੀ ਡਰਾਮੇ ਦੇ ਉੱਤੇ, ਕਿਉਂਕਿ ਮੈਂ ਖੁਦ ਡਰਾਮਾ ਨਗਾਰ ਰਿਹਾ ਵਾਂ ਮੁਲਤਾਨ ਰੇਡੀਓ 'ਤੇ। ਉਹ ਉਹਨਾਂ ਨੇ ਮੈਨੂੰ ਮੌਜੂਦ ਦਿੱਤਾ। ਡਾਕਟਰ ਅਨਵਾਰ ਨੂੰ ਕਹਿਣ ਲੱਗਾ ਯਾਰ ਐਸਾ ਇਹਨਾਂ ਨੂੰ ਦਿਓ ਜਿਹੜਾ ਮੁਸ਼ਕਿਲ ਤਰੀਨ ਹੋਵੇ, ਇਹ ਬੰਦਾ ਕਰ ਦੇਗਾ, ਬਹੁਤ ਚੰਗਾ ਬੰਦਾ ਕੰਮ ਕਰਦਾ। ਉਹਨਾਂ ਨੇ ਕਿਹਾ ਜੀ ਅਲੀ ਹਾਜ਼ਰ ਤਾਂ ਅੱਜ ਤੱਕ ਕਿਸੇ ਨੇ ਆਰਟੀਕਲ ਹੀ ਨਹੀਂ ਲਿਖਿਆ, ਉਹ ਤੇ ਨਹੀਂ, ਉਹਦਾ ਕਲਾਮ ਹੀ ਨਹੀਂ ਸੀ ਮਿਲਦਾ। ਉਹ ਫਿਰ ਲੰਬੀ ਕਹਾਣੀ ਹੈ ਕਿ ਮੈਂ ਉੱਥੇ ਹਰੀ ਰਾਮ ਨੂੰ ਕਿੱਦਾਂ ਜਾ ਕੇ ਕੰਜਰ ਨੂੰ ਕਿਹਾ ਕਿਸਾ ਕਹਾਣੀ, ਉਹ ਫੀਸ ਸਫਾ $1 ਮੰਗੇ, ਬਾਤਾਂ ਫਿਰ ਇਸਨੇ ਕਰਕੇ ਫਿਰ। ਤੇ ਹੁਣ ਜਿਹੜੇ ਤੁਹਾਡੇ ਅਦਬੀ ਦੋਸਤ ਹੈਗੇ ਆ ਇੰਡੀਆ 'ਚ ਇਸ ਵੇਲੇ ਜਿਨ੍ਹਾਂ ਨਾਲ ਰਾਬਤਾ, ਉਹ ਕਿਹੜੇ ਕਿਹੜੇ ਆ? ਉਹਨਾਂ ਨੇ ਅਮਰਤਾ ਪ੍ਰੀਤ ਦੇ ਬੱਚੇ ਮਰ ਗਏ। ਅਮਰਤਾ, ਉਹਨੇ ਮਰ ਗਈ। ਅੱਜ ਕਦੋਂ ਉਦੋਂ ਕਾਸੀ 'ਚ ਗਏ? ਇਹ ਨਹੀਂ, ਮੈਂ ਮੇਰੀ ਮੁਲਾਕਾਤ ਹੋਈ ਹੈ ਜੋ ਉਹਦੀ ਇੱਕ ਨਜ਼ਮ ਹੈਗੀ ਕਤਲ ਅੱਜ ਕੱਤਣ ਵਾਲੀ ਨੂੰ, ਮੇਰੇ ਆਰਟੀਕਲ ਵੀ ਛਪਿਆ ਕਤਲ ਕੱਤਣ ਵਾਲੀ ਨੂੰ। ਕੀ ਉਹਦੀ ਪਹਿਲੀ ਲਾਈਨ ਹੈ ਜੀ? ਉਹਦਾ ਹੁਣ ਮੈਨੂੰ ਯਾਦ ਨਹੀਂ ਬਹੁਤ ਚਰਖੇ ਵਾਲਿਆ ਕੱਤਣ ਨੂੰ ਕੁੱਤਣ ਨੂੰ ਪਤਾ ਨਹੀਂ ਕੀ ਹੈ ਜੀ। ਹੈ ਬਹੁਤ ਅੱਛੀ ਗੱਲ ਇਹ ਫਿਰ ਉਹਨੇ ਮੈਨੂੰ ਸੁਣਾਈ ਸੀ। ਅੱਛਾ, ਤੇ ਫਿਰ ਮੈਂ ਲਿਖ ਲਈ ਸੀ, ਰਿਕਾਰਡ ਕਰ ਲਈ ਸੀ। ਮੈਂ ਵੀ 2001 'ਚ ਗਿਆ ਨਾ ਜੀ, ਤੇ ਫਿਰ ਉਹਨਾਂ ਦੇ ਘਰ ਅਸੀਂ ਰਹੇ। ਹਾਂ, ਖਾਸ